ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਜਿਹੜਾ ਵਿਟਾਮਿਨ ਡੀ ਹੁੰਦਾ ਹੈ, ਇਹਦੀ ਡੈਫੀਸ਼ੀਐਂਸੀ ਹੋ ਜਾਏ ਤੇ ਕੀ ਹੁੰਦਾ ਹੈ। ਮੈਂ ਤਿੰਨ ਐਸੀ ਨਿਸ਼ਾਨੀਆਂ ਦੱਸਾਂਗਾ ਜਿਹੜੀ ਬੜੀ ਖਾਮੋਸ਼ ਨਿਸ਼ਾਨੀਆਂ ਨੇ, ਅਸੀਂ ਉਹਦੇ ਤੇ ਗੌਰ ਨਹੀਂ ਕਰਦੇ ਤੇ ਹੋ ਸਕਦਾ ਹੈ ਕਿ ਉਹ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ। ਵਿਟਾਮਿਨ ਡੀ ਡੈਫੀਸ਼ੀਐਂਸੀ ਨਾਲ ਸਿਰਫ ਤੁਹਾਨੂੰ ਜਿਸਮਾਨੀ ਮਸਲੇ ਨਹੀਂ ਹੁੰਦੇ, ਦਿਮਾਗੀ ਵੀ ਹੁੰਦੇ ਨੇ। ਤੇ ਅੱਜ ਮੈਂ ਤਿੰਨ ਐਸੀ ਚੀਜ਼ਾਂ ਦੱਸਾਂਗਾ ਜਿਹਦੇ 'ਚ ਦੋ ਜਿਸਮਾਨੀ ਮਸਲੇ ਨੇ ਔਰ ਇੱਕ ਦਿਮਾਗੀ ਮਸਲਾ ਹੈ। ਨੰਬਰ 1 ਜਿਹੜਾ ਮਸਲਾ ਹੁੰਦਾ ਨਾ ਵਿਟਾਮਿਨ ਡੀ ਡੈਫੀਸ਼ੀਐਂਸੀ ਨਾਲ, ਉਹ ਇਹ ਹੁੰਦਾ ਕਿ ਤੁਹਾਡੀ ਜਿਹੜੀਆਂ ਹੱਡੀਆਂ ਨੇ ਨਾ ਉਹ ਕਮਜ਼ੋਰ ਹੋ ਜਾਂਦੀਆਂ। ਉਹਦੀ ਸਭ ਤੋਂ ਵੱਡੀ ਵਜ੍ਹਾ ਹੁੰਦੀ ਹੈ ਕਿ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੱਡੀਆਂ ਜਿਹੜੀਆਂ ਨੇ ਕੈਲਸ਼ੀਅਮ ਨਾਲ ਬਣਦੀਆਂ ਨੇ। ਕੈਲਸ਼ੀਅਮ ਦੀ ਕਮੀ ਹੋਏ ਤਾਂ ਹੱਡੀਆਂ ਜਿਹੜੀਆਂ ਨੇ ਨਾ ਉਹ ਕਮਜ਼ੋਰ ਹੋ ਜਾਂਦੀਆਂ। ਲੇਕਿਨ ਇਹਦੇ 'ਚ ਵਿਟਾਮਿਨ ਡੀ ਦਾ ਜਿਹੜਾ ਰੋਲ ਹੈ ਉਹ ਇਹ ਹੈ ਕਿ ਜਿਹੜਾ ਤੁਸੀਂ ਕੈਲਸ਼ੀਅਮ ਖਾਂਦੇ ਜੇ ਨਾ, ਵਿਟਾਮਿਨ ਡੀ ਹੈਲਪ ਕਰਦਾ ਤਾਂ ਕਿ ਉਹ ਕੈਲਸ਼ੀਅਮ ਹੱਡੀਆਂ 'ਚ ਜਜ਼ਬ ਹੋ ਜਾਏ। ਜਦੋਂ ਤੁਸੀਂ ਕੈਲਸ਼ੀਅਮ ਖਾ ਰਹੇ ਜੇ ਲੇਕਿਨ ਵਿਟਾਮਿਨ ਡੀ ਨਹੀਂ ਨਾ ਲੈ ਰਹੇ, ਇਹਦਾ ਮਤਲਬ ਹੈ ਕਿ ਕੈਲਸ਼ੀਅਮ ਅਬਜ਼ੌਰਬ ਨਹੀਂ ਹੋਏਗਾ ਹੱਡੀਆਂ 'ਚ ਔਰ ਹੱਡੀਆਂ ਤੁਹਾਡੀਆਂ ਕਮਜ਼ੋਰ ਰਹਿ ਜਾਣਗੀਆਂ। ਪਹਿਲੀ ਨਿਸ਼ਾਨੀ ਹੈ, ਅਗਰ ਤੁਸੀਂ ਥਕਾਵਟ ਫੀਲ ਕਰਦੇ ਜੇ, ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਤੁਹਾਡਾ ਦਿਲ ਨਹੀਂ ਕਰਦਾ, ਸੁਸਤੀ ਫੀਲ ਕਰਦੇ ਜੇ, ਇਹਦਾ ਮਤਲਬ ਤੁਹਾਡੀ ਜਿਸਮਾਨੀ ਥਕਾਵਟ ਹੱਡੀਆਂ ਦੀ ਕਮਜ਼ੋਰੀ ਦੀ ਵਜ੍ਹਾ ਤੋਂ, ਔਰ ਹੋ ਸਕਦਾ ਹੈ ਕਿ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ। ਦੂਸਰੀ ਜਿਹੜੀ ਨਿਸ਼ਾਨੀ ਹੈ ਉਹ ਆਏ ਦਿਨ ਅਗਰ ਤੁਹਾਨੂੰ ਬਿਮਾਰੀਆਂ ਰਹਿੰਦੀਆਂ ਨੇ, ਸਾਡਾ ਖਿਆਲ ਪਤਾ ਹੈ ਬਿਮਾਰੀਆਂ ਦਾ ਕਿਵੇਂ ਜਾਂਦਾ ਹੈ ਕਿ ਮੈਂ ਫਲਾਨੀ ਜਗ੍ਹਾ ਤੋਂ ਖਾਣਾ ਖਾਦਾ ਸ਼ਾਇਦ ਸਹੀ ਨਹੀਂ ਸੀ, ਪਾਣੀ ਜਗ੍ਹਾ ਉੱਥੋਂ ਪੀਤਾ ਸਹੀ ਨਹੀਂ ਸੀ। ਅਸਲ ਮਸਲਾ ਇਹ ਨਹੀਂ ਹੁੰਦਾ। ਅਸਲ ਮਸਲਾ ਇਹ ਹੁੰਦਾ ਕਿ ਤੁਹਾਡਾ ਇਮਿਊਨ ਸਿਸਟਮ ਵੀਕ ਹੋ ਜਾਂਦਾ। ਜਿਹੜਾ ਤੁਹਾਡਾ ਕੂਵਤੇ ਮਦਾਫਤ ਦਾ ਨਿਜ਼ਾਮ ਹੈ ਨਾ ਬਾਡੀ 'ਚ, ਉਹ ਵੀਕ ਹੋ ਜਾਂਦਾ। ਔਰ ਉਹਦੀ ਵਜ੍ਹਾ ਇੱਕ ਇਹ ਵੀ ਹੁੰਦੀ ਕਿ ਵਿਟਾਮਿਨ ਡੀ ਡੈਫੀਸ਼ੀਐਂਸੀ, ਕਿ ਉਹਦੀ ਵਜ੍ਹਾ ਤੋਂ ਤੁਹਾਡਾ ਇਮਿਊਨ ਸਿਸਟਮ ਬੂਸਟ ਨਹੀਂ ਹੁੰਦਾ, ਬਿਹਤਰ ਨਹੀਂ ਹੁੰਦਾ, ਸਟਰੋਂਗ ਨਹੀਂ ਹੁੰਦਾ। ਤੁਹਾਨੂੰ ਆਏ ਦਿਨ ਫਿਰ ਬਿਮਾਰੀਆਂ ਰਹਿੰਦੀਆਂ। ਇਹ ਵੀ ਤੁਸੀਂ ਚੀਜ਼ ਨੋਟ ਕਰਨੀ। ਔਰ ਤੀਸਰੀ ਜਿਹੜੀ ਨਿਸ਼ਾਨੀ ਹੈ ਨਾ ਉਹ ਜ਼ੇਨੀ ਨਿਸ਼ਾਨੀਆਂ। ਅਗਰ ਤੁਸੀਂ ਥਕਾਵਟ ਫੀਲ ਕਰਦੇ ਜੇ ਜ਼ੇਨੀ ਤੌਰ ਤੇ, ਸੁਸਤੀ, ਥਕਾਵਟ, ਚਿੜਚਿੜਾਪਨ, ਐਂਗਸ਼ੀਅਸਨੈਸ, ਐਂਗਜ਼ਾਇਟੀ, ਮੂਡ ਵੇਰੀਏਸ਼ਨਸ, ਇਹਦਾ ਮਤਲਬ ਹੈ ਕਿ ਸ਼ਾਇਦ ਕੋਈ ਹੋਰ ਵਜ੍ਹਾ ਨਾ ਹੋਏ, ਵਿਟਾਮਿਨ ਡੀ ਡੈਫੀਸ਼ੀਐਂਸੀ ਵੀ ਹੋ ਸਕਦੀ। ਲਿਹਾਜ਼ਾ ਅਗਰ ਤੁਸੀਂ ਇਹ ਚੀਜ਼ਾਂ ਫੀਲ ਕਰਦੇ ਜੇ ਨਾ, ਤੁਸੀਂ ਇਹ ਵੀ ਸੋਚਣਾ ਹੈ ਕਿ ਤੇ ਵਿਟਾਮਿਨ ਡੀ ਡੈਫੀਸ਼ੀਐਂਸੀ ਤੇ ਨਹੀਂ ਹੈ। ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰਨਾ ਕਿਉਂਕਿ ਵਿਟਾਮਿਨ ਡੀ ਬਹੁਤ ਇੰਪੋਰਟੈਂਟ ਹੈ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਵਿੱਚ ਆਇਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ ਮੈਂ ਜਵਾਬ ਵੀ ਦਿਆਂਗਾ, ਹੋ ਸਕਿਆ तो वीडियो बना दें। जज़ाकल्लाह।